ਜਿਹੜੇ ਲੋਕਾਂ ਨੂੰ ਜਿਹੜੇ ਨੁਮਾਇੰਦਿਆਂ ਨੂੰ ਤੁਸੀਂ ਵੋਟਾਂ ਦੇ ਕੇ ਚੁਣਿਆ ਉਹਨਾਂ ਦੇ ਵਿੱਚੋਂ ਕਿਸੇ ਨੇ ਆਵਾਜ਼ ਨਹੀਂ ਬੁਲੰਦ ਕੀਤੀ ਤੁਹਾਡੀ? ਤੱਕ ਕੋਈ ਨਹੀਂ ਆਇਆ, ਅਜੇ ਤੱਕ ਕੋਈ ਨਹੀਂ ਆਇਆ। ਵੇਖੋ ਨਾ ਮੌਜੂਦਾ ਸਰਕਾਰ ਦਾ ਕੋਈ ਆਇਆ, ਨਾ ਮੰਨ ਲਓ ਜਿਹੜੀ ਸਰਕਾਰ ਚੱਲ ਚੁੱਕੀ ਉਹਦਾ ਹੀ ਕੋਈ ਸਵੇਰ ਦਾ ਆਇਆ ਹੋਵੇ, ਕੋਈ ਜੀ ਨਹੀਂ ਆਇਆ। ਸਾਡੇ ਪਾਣੀ ਵੱਧ ਰਿਹਾ ਅੱਗੇ ਨਾਲੋਂ, ਤੇ ਅਜੇ ਤੱਕ ਘਟਿਆ ਨਹੀਂ। ਤੇ ਬਾਕੀ ਦਰ ਹਰੀਕਿਆਂ ਤੋਂ ਦਰ ਕੋਈ ਨਹੀਂ ਖੋਲਦਾ, ਕੋਈ ਵੀ। ਇਹ ਸਾਰੀ ਸੈਂਟਰ ਸਰਕਾਰ ਦੀ ਸਾਜ਼ਿਸ਼ ਜਿਹੜੀ ਵੀ ਇਹਨਾਂ ਨੂੰ ਕਿਸਾਨਾਂ ਨੂੰ ਮਾਰ ਦਿਓ, ਖਤਮ ਕਰ ਦਿਓ ਕਿਸੇ ਨਾ ਕਿਸੇ ਤਰੀਕੇ। ਗੋਂਦਵਾਲ ਸਾਹਿਬ ਤੋਂ ਤੇ ਹਰੀਕੇ ਤੱਕ ਸਭ ਪਿੰਡ ਡੁੱਬ ਚੁੱਕੇ ਆ। ਜਿਹੜੇ ਆਰਜੀ ਬੰਨ ਆਪਣੇ ਵੱਲੋਂ ਮਾਰੇ ਸੀ ਨਾ ਪਿੰਡਾਂ ਵੱਲੋਂ, ਉਹਦੇ ਵਿੱਚ ਕੋਈ ਵੀ ਸਰਕਾਰ ਦਾ ਹੈਗਾ ਨਹੀਂ ਹੈ ਕਿ ਸਰਕਾਰ ਨੇ ਜਾਂ ਪੈਸਾ ਲਾ ਕੇ ਬੰਨ ਬਣਾਇਆ। ਸਾਰੇ ਬੰਨ ਤਕਰੀਬਨ ਟੁੱਟ ਗਏ ਨੇ। ਇੱਕੋ ਬਸ ਆ ਅੱਜ ਬਚਿਆ ਹੀ, ਇਹ ਵੀ ਅੱਜ ਟੁੱਟ ਗਿਆ। ਸਾਰਾ ਕੁਝ ਹੈਗਾ ਬਲਾਕਾਂ ਦੇ ਵਿੱਚ, ਜੀਸੀਬੀਆਂ ਹੈਗੀਆਂ ਵਾ, ਸਰਕਾਰੀ ਪੈਸਾ ਵਾਧੂ ਪਿਆ ਵਾ, ਪਰ ਕਿਸੇ ਨੇ ਆਣ ਕੇ ਸਾਡੀ ਸਾਰ ਨਹੀਂ ਲਈ। ਇਹ ਸਰ ਸਰਕਾਰਾਂ ਨੇ, ਅਕਾਲੀ ਸਰਕਾਰ ਵੀ ਰਹੀ, ਕਾਂਗਰਸ ਸਰਕਾਰ ਵੀ ਰਹੀ, ਸਰਕਾਰ ਕਿਸੇ ਨੇ ਸਾਥ ਨਹੀਂ ਦਿੱਤਾ। ਵੇਖੋ ਸਰਕਾਰਾਂ ਆਪਦਾ ਵੋਟਾਂ ਦਾ ਮਾਰਾ, ਕੋਈ ਵੀ ਸਰਕਾਰ ਆਉਂਦੀ ਆ, ਜਦੋਂ ਵੋਟਾਂ ਹੁੰਦੀਆਂ ਮੁੜ ਕੇ ਕੋਈ ਨਹੀਂ ਪੁੱਛਦਾ। ਕੋਈ ਜਿਹੜਾ ਸਰਕਾਰ ਦਾ ਨੁਮਾਇੰਦਾ, ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚ ਕਿਉਂ ਨਹੀਂ ਸਕਿਆ? ਉਹ ਸਭ ਸਿਆਸਤਾਂ ਕਰਨ ਆਉਂਦੇ ਨਾ ਬਾਅਦ ਚ। ਹੁਣ ਜੇ ਪਹਿਲਾਂ ਆਉਂਦੇ ਤਾਂ ਸਾਡਾ ਬਚਾਅ ਹੋ ਜਾਂਦਾ। ਪਿਛਲੀ ਵਾਰੀ ਵੀ ਆਏ ਸੀ, ਬਾਅਦ ਚ ਆਏ ਸੀ ਕਿ ਜਦੋਂ ਸਾਰੇ ਐਮਐਲਏ ਬਾਅਦ ਚ ਐਕਸ ਐਮਐਲਏ ਮੌਜੂਦਾ ਐਮਐਲਏ ਵੀ ਆਏ, ਬਾਅਦ ਚ ਆਏ ਤੇ ਉਹਨੇ ਚਿਰ ਨੂੰ ਤੇ ਚਲੋ ਸਾਡਾ ਉਹਨੇ ਜਦੋਂ ਫਸਲਾਂ ਹੀ ਖਰਾਬ ਹੋ ਗਈਆਂ ਸੀ, ਆਪੇ ਹੀ ਪਿਛਲੀ ਵਾਰ ਬੰਨ ਬੰਨਿਆ, ਸਾਰਾ ਕੁਝ ਕੀਤਾ ਆਪੇ। ਇਹ ਤਸਵੀਰਾਂ ਕਿਸੇ ਦਰਿਆ ਦੀਆਂ ਨਹੀਂ, ਸਗੋਂ ਕਿਸਾਨਾਂ ਦੀ ਜ਼ਮੀਨ ਹੀ ਦਰਿਆ ਬਣ ਚੁੱਕੀ ਹੈ। ਪੁੱਤਾਂ ਦੇ ਵਾਂਗ ਪਾਲੀ ਹੋਈ ਜਿਹੜੀ ਫਸਲ ਹੈ ਉਹ ਇਸ ਵੇਲੇ ਬਿਲਕੁਲ ਦਰਿਆ ਦਾ ਰੂਪ ਧਾਰਨ ਕਰ ਚੁੱਕੀ ਹੈ। ਤਾਂ ਚਾਰ ਚਫੇਰੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਔਰ ਇਹ ਤਰਨ ਤਾਰਨ ਦੇ ਧੁੰਨ ਢਾਏ ਵਾਲੇ ਪਿੰਡ ਦੀਆਂ ਤਸਵੀਰਾਂ ਹੈ। ਚੰਬਾ ਪਿੰਡ, ਧੁੰਨ ਢਾਏ ਵਾਲਾ, ਤਮਾਮ ਸਾਰੇ ਪਿੰਡ ਹੈ, ਉਹਨਾਂ ਦੀ ਜਿਹੜੀ ਜ਼ਮੀਨ ਹੈ ਉਹ ਇਸ ਵਕਤ ਹੜ੍ਹ ਦੀ ਮਾਰ ਦੇ ਹੇਠ ਆ ਚੁੱਕੀ ਹੈ। ਤੇ ਵੱਡੀ ਤਰਾਸਦੀ ਵਾਲੀ ਇਹ ਵੀ ਗੱਲ ਹੈ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਤੁਹਾਨੂੰ ਇੱਥੇ ਨਜ਼ਰ ਨਹੀਂ ਆਵੇਗਾ। ਇਹ ਸੈਂਕੜਿਆਂ ਦੇ ਹਿਸਾਬ ਦੇ ਨਾਲ, ਜਿਹੜੀ ਏਕੜਾਂ ਦੇ ਹਿਸਾਬ ਦੇ ਨਾਲ ਕਿਸਾਨਾਂ ਦੀ ਪਾਲੀ ਹੋਈ ਜਿਹੜੀ ਫਸਲ ਹੈ ਉਹ ਬਿਲਕੁਲ ਤਬਾਹ ਹੋ ਚੁੱਕੀ ਹੈ। ਇੱਥੇ ਪਿੰਡ ਵਾਸੀ ਨੇ, ਧੁੰਨ ਢਾਏ ਵਾਲੇ ਦੇ ਸਾਡੇ ਨਾਲ ਕੁਝ ਕਿਸਾਨ ਨੇ, ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਔਰ ਇਹਨਾਂ ਦੇ ਵਿੱਚ ਕੁਝ ਅਜਿਹੇ ਵੀ ਕਿਸਾਨ ਨੇ ਜਿਨ੍ਹਾਂ ਨੇ ਜ਼ਮੀਨ ਠੇਕੇ ਦੇ ਉੱਪਰ ਲਈ ਹੋਈ ਸੀ, ਖੇਤੀ ਕੀਤੀ ਜਾ ਰਹੀ ਸੀ, ਤਾਂ ਵਾਹੀ ਕਰਨ ਵਾਲੇ ਉਹੀ ਲੋਕ ਨੇ। ਗੱਲਬਾਤ ਕਰ ਰਹੇ ਨੇ। ਬਾਈ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਕਿੱਥੋਂ ਦੇ ਰਹਿਣ ਵਾਲੇ ਹੋ, ਤਾਂ ਤੁਹਾਡਾ ਨਾਮ ਕੀ ਆ? ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਪਿੰਡ ਧੁੰਨ ਢਾਏ ਵਾਲੇ ਸੁਖਬੀਰ ਸਿੰਘ ਮੇਰਾ ਨਾਮ ਹੈ, ਤੇ ਆਪਾਂ ਇੱਥੇ ਖੇਤੀ ਦਾ ਕਿੱਤਾ ਕਰਦੇ ਹਾਂ। ਤੇ ਕੀ ਲੱਗਦਾ ਕਿ ਕਿੰਨੇ ਦਿਨਾਂ ਤੋਂ ਆ ਜਿਹੜੀ ਚੁਣੌਤੀ ਹੈ, ਪਹਿਲਾ ਦਿਨ ਹੀ ਹੋਇਆ ਜਾਂ ਇਸ ਤੋਂ ਕਈ ਦਿਨ ਹੋ ਚੁੱਕੇ ਆ ਇਸ ਹੜ੍ਹ ਆਏ ਹੋਏ ਨੂੰ? 10 ਦਿਨ ਹੋ ਗਏ, ਇਸ ਤਰ੍ਹਾਂ ਹੀ ਚੱਲੀ ਜਾਂਦੇ ਆ ਵਾ। ਅਸੀਂ ਆਪਣੇ ਵੱਲੋਂ ਪੂਰਾ ਹੀ ਜ਼ੋਰ ਲਾਉਂਦੇ ਹਾਂ ਕਿ ਬੰਨ ਸਾਡਾ ਬਾਜੇ, ਚਲੋ ਫਸਲ ਬਾਜੇ। ਤੇ ਸਰਕਾਰ ਵੱਲੋਂ ਆਪਾਂ ਨੂੰ, ਕਿਸੇ ਵੀ ਸਰਕਾਰ ਵੱਲੋਂ ਕੋਈ ਵੀ ਆਪਾਂ ਨੂੰ ਸਾਥ ਨਹੀਂ ਆਇਆ। ਤੇ ਅਖੀਰ ਅੱਜ ਫਿਰ ਬੰਨ ਟੁੱਟ ਗਿਆ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਾਰਨ, ਕਿਉਂਕਿ ਹਰੀਕਿਆਂ ਤੋਂ ਅਗਲੇ ਬੰਨੇ ਪਾਣੀ ਨਹੀਂ ਛੱਡਿਆ ਜਾ ਰਿਹਾ, ਬਹੁਤ ਘੱਟ ਛੱਡਿਆ ਜਾ ਰਿਹਾ। ਤੇ ਇਹਦੇ ਕਰਕੇ ਇੱਥੇ ਡਾਫ ਲੱਗਣ ਕਾਰਨ, ਸਤਲੁਜ ਦੀ ਡਾਫ ਲੱਗਣ ਕਾਰਨ ਬੰਨ ਫਿਰ ਅੱਜ ਟੁੱਟ ਗਿਆ ਵਾ। ਕੀ ਤੁਹਾਡੇ ਪਿੰਡਾਂ ਨੂੰ ਜਾਣ ਕੇ ਡੋਬਿਆ ਜਾ ਰਿਹਾ? ਫਿਰ ਇਹਦੇ ਵਿੱਚ ਇਹ ਤੇ ਸਰਕਾਰ ਨੂੰ ਹੀ ਪਤਾ ਹੋਊਗਾ ਜੀ, ਕਿ ਕਿਉਂਕਿ ਅੱਗੇ ਪਾਣੀ ਬਹੁਤ ਘੱਟ ਛੱਡਿਆ ਜਾ ਰਿਹਾ ਤੇ ਪਿੱਛੇ ਆ ਉੱਥੋਂ ਲੈ ਕੇ ਗੋਂਦਵਾਲ ਸਾਹਿਬ ਤੋਂ ਤੇ ਹਰੀਕੇ ਤੱਕ ਸਭ ਪਿੰਡ ਡੁੱਬ ਚੁੱਕੇ ਆ। ਜਿਹੜੇ ਆਰਜੀ ਬੰਨ ਆਪਣੇ ਵੱਲੋਂ ਮਾਰੇ ਸੀ ਨਾ ਪਿੰਡਾਂ ਵੱਲੋਂ, ਉਹਦੇ ਵਿੱਚ ਕੋਈ ਵੀ ਸਰਕਾਰ ਦਾ ਹੈਗਾ ਨਹੀਂ ਹੈ ਕਿ ਸਰਕਾਰ ਨੇ ਜਾਂ ਪੈਸਾ ਲਾ ਕੇ ਬੰਨ ਬਣਾਇਆ। ਇਹ ਪਿੰਡਾਂ ਵੱਲੋਂ ਗਰਾਹੀਆਂ ਕਰ ਕਰਕੇ ਇਕੱਠੇ ਹੋ ਕੇ ਬਣਾਇਆ ਵਾ। ਤੇ ਉਹ ਸਾਰੇ ਬੰਨ ਤਕਰੀਬਨ ਟੁੱਟ ਗਏ ਨੇ। ਇੱਕੋ ਬਸ ਆ ਅੱਜ ਬਚਿਆ ਹੀ, ਇਹ ਵੀ ਅੱਜ ਟੁੱਟ ਗਿਆ ਵਾ। ਕਿੰਨੀ ਕੁ ਫਸਲ ਡੁੱਬ ਗਈ ਤੁਹਾਡੀ? ਇਹ ਆਪਣੇ 400 ਕਿੱਲੇ ਦੇ ਇੱਥੇ ਆ ਤੇ ਬਾਕੀ ਕੁਝ ਪਾਰ ਲਾ 1300 ਕਿੱਲਾ ਟੋਟਲ, 1300 ਕਿੱਲਾ ਟੋਟਲ ਬਣ ਜਾਂਦਾ। ਹਾਂਜੀ, ਇਹ ਕੋਈ ਸਰਕਾਰ ਦੀ ਹੈ, ਕੋਈ ਸ਼ਾਮਲਾਤ ਜ਼ਮੀਨ ਹੈ ਜਾਂ ਤੇ ਤੁਹਾਡੀ ਮਾਲਕੀ ਆਪਣੀ? ਨਹੀਂ, ਸਾਡੀ ਮਾਲਕੀ ਵੀ ਆ, ਸਰਕਾਰ ਦੀ ਵੀ ਜ਼ਮੀਨ ਹੈ ਆ। ਸਰਕਾਰ ਦੀ ਵੀ ਜੇ ਸ਼ਾਮਲਾਟ ਜਿਹਨੂੰ ਕਹਿ ਦਈਦਾ। ਮਾਲਕੀ ਕਿੰਨੀ ਕਾ ਤੁਹਾਡੀ? ਤੇ ਮਾਲਕੀ ਸਾਡੇ ਕੋਲ 4 ਕਿੱਲੇ ਠਾੜ ਮਾਲਕੀ ਤੋਂ ਚਾਰੇ ਡੁੱਬ ਗਿਆ। ਹਾਂਜੀ। ਇਹ ਜਿਹੜੇ ਕਿੰਨੇ ਕੁ ਪਿੰਡਾਂ ਦੇ ਜਿਹੜੇ ਲੋਕ ਹੈ ਉਹਨਾਂ ਦੀ ਜ਼ਮੀਨ ਇਸ ਵਕਤ ਹੜ੍ਹ ਦੇ ਵਿੱਚ ਆ ਚੁੱਕੀ ਹੈ? ਇਹ ਗੋਂਦਵਾਲ ਸਾਹਿਬ ਤੋਂ ਲੈ ਕੇ ਤੇ ਇਹ ਆਪਣਾ ਹਰੀਕੇ ਤੱਕ ਤੇ ਕੋਈ ਪਤਾ ਨਹੀਂ, ਘੱਟ ਤੋਂ ਘੱਟ ਜ਼ਿਆਦਾ ਨਹੀਂ ਤੇ ਕੋਈ 10,000 ਕਿੱਲਾ ਜਿਹੜਾ ਬਰਬਾਦ ਹੋ ਚੁੱਕਾ ਵਾ। ਉਹਦੇ ਵਿੱਚ ਮਾਲਕੀ ਕਿੰਨੀ ਕਾ? ਮਾਲਕੀ ਸਾਹਿਬ ਉਹਦੇ ਬਾਰੇ ਸਾਨੂੰ ਆਪਣੇ ਪਿੰਡ ਦਾ ਹੀ ਪਤਾ, ਬਾਕੀ ਨਹੀਂ ਪਤਾ ਕਿੰਨੀ ਕਿਸੇ ਦੀ ਮਾਲਕੀ। ਤੁਹਾਡੇ ਪਿੰਡ ਦੀ ਮਾਲਕੀ ਕਿੰਨੀ ਕੁ ਡੁੱਬ ਗਈ? ਤੇ ਸਾਡੇ ਪਿੰਡ ਦੀ ਮਾਲਕੀ ਤਕਰੀਬਨ 1200 ਕਿੱਲਾ ਜਿਹੜਾ ਡੁੱਬ ਚੁੱਕਾ ਵਾ। ਹਾਂਜੀ, 50 ਕਿੱਲੇ ਸਰਕਾਰੀ ਆ। ਅੱਜ ਆ ਜਿਹੜਾ ਬੰਨ ਹੈ ਤੇ ਬਿਲਕੁਲ ਟੈਂਪਰੇਰੀ ਬਣਿਆ ਹੋਇਆ ਹੈ, ਲੱਗਦਾ ਕਿ ਜਿਵੇਂ ਕਿਸੇ ਨੇ ਵੱਟ ਬੰਨੀ ਹੋਵੇ ਜਾਂ ਇਦਾਂ ਦਾ ਕੋਈ ਡੱਕਾ ਲਾਇਆ ਹੋਵੇ। ਤਾਂ ਕੀ ਲੱਗਦਾ ਕਿ ਉਹਨਾਂ ਮਜ਼ਬੂਤ ਬੰਨ ਕਿਉਂ ਬੰਨ ਨਹੀਂ ਸਕੇ ਤੁਸੀਂ? ਇਹ ਸਰ ਸਰਕਾਰਾਂ ਨੇ, ਅਕਾਲੀ ਸਰਕਾਰ ਵੀ ਰਹੀ, ਕਾਂਗਰਸ ਸਰਕਾਰ ਵੀ ਰਹੀ, ਸਰਕਾਰ ਕਿਸੇ ਨੇ ਸਾਥ ਨਹੀਂ ਦਿੱਤਾ। ਵੇਖੋ ਸਰਕਾਰਾਂ ਆਪਦਾ ਵੋਟਾਂ ਦਾ ਮਾਰਾ, ਕੋਈ ਵੀ ਸਰਕਾਰ ਆਉਂਦੀ ਆ, ਜਦੋਂ ਵੋਟਾਂ ਹੁੰਦੀਆਂ ਮੁੜ ਕੇ ਕੋਈ ਨਹੀਂ ਪੁੱਛਦਾ। ਇਹ ਸਾਡੇ ਸਰਪੰਚ ਦੇ ਸ਼ਾਬਾਸ਼ੇ ਜੀ ਨੇ, ਹੁਣ ਮੌਜੂਦਾ ਸਰਪੰਚ ਹੈ ਇਸ ਟਾਈਮ, ਉਹਨੇ ਇੰਨੀ ਕੁ ਜਿਹੜੀ ਆ ਕੋਲੋਂ ਪੈਸੇ ਲਾ ਕੇ ਤੇ ਬੰਨ ਬਣਾਇਆ ਸੀ, ਪਰ ਉਹਦੇ ਵੱਸੋਂ ਗੱਲ ਇਹ ਬਾਹਰ ਹੋ ਗਈ ਹੁਣ। ਹੋਰ ਇੱਥੇ ਕਿੰਨੇ ਕੁ ਪਿੰਡਾਂ ਦੇ ਲੋਕ ਹੈ ਜਿਹੜੇ ਹੜ੍ਹ ਦੀ ਚਪੇਟ ਦੇ ਵਿੱਚ ਆਏ ਨੇ, ਉਹਨਾਂ ਨੇ ਯਤਨ ਕੀਤਾ ਹੋਵੇ ਜਾਂ ਉਹਨਾਂ ਦਾ ਜਿਹੜਾ ਯਤਨ ਆ ਉਹ ਸਫਲ ਨਹੀਂ ਹੋ ਸਕਿਆ?
ਹਾੜ ਤੇ ਆਵੇ ਨਾ, ਹਾੜ ਜੇ ਦੇ ਜਿਹੜੇ ਵਿੱਚ ਇਹਦੇ ਵਿੱਚ ਆਏ ਤੂੰ ਪਾਰ ਕਰਪੂਸਲਾ ਜ਼ਿਲ੍ਹਾ ਵੀ ਪੈ ਜਾਂਦਾ। ਇਹ ਸਾਡੇ ਨਾਲ ਕਰਪੂਸਲਾ ਜ਼ਿਲ੍ਹਾ ਵੀ ਲੱਗਦਾ ਵਾ, ਉਹਦੇ ਵੀ ਬਹੁਤ ਪਿੰਡ ਮਰ ਚੁੱਕੇ ਆ ਜਿਹੜੇ ਪਾਣੀ ਦੇ ਮਾਰ ਦੇ ਨਾਲ। ਤੇ ਪਾਣੀ ਦੇ ਵਿੱਚ ਕਿੰਨਾ ਕੁ ਵਾਧਾ ਹੋ ਰਿਹਾ? ਅੱਗੇ ਪਾਣੀ ਵੱਧ ਰਿਹਾ ਜਾਂ ਘਟ ਰਿਹਾ ਆ? ਤੇ ਪਾਣੀ ਤੇ ਸਾਨੂੰ ਤੇ ਅਜੇ ਜਾਪਦੇ ਆ ਵੱਧ ਹੀ ਰਿਹਾ, ਘਟ ਨਹੀਂ ਰਿਹਾ ਜੀ। ਪਾਣੀ ਵੱਧ ਰਿਹਾ ਅੱਗੇ ਨਾਲੋਂ, ਤੇ ਅਜੇ ਤੱਕ ਘਟਿਆ ਨਹੀਂ। ਤੇ ਬਾਕੀ ਦਰ ਹਰੀਕਿਆਂ ਤੋਂ ਦਰ ਕੋਈ ਨਹੀਂ ਖੋਲਦਾ, ਕੋਈ ਵੀ। ਸਾਰੀ ਸੈਂਟਰ ਸਰਕਾਰ ਦੀ ਸਾਜ਼ਿਸ਼ ਜਿਹੜੀ ਵੀ ਇਹਨਾਂ ਨੂੰ ਕਿਸਾਨਾਂ ਨੂੰ ਮਾਰ ਦਿਓ, ਖਤਮ ਕਰ ਦਿਓ ਕਿਸੇ ਨਾ ਕਿਸੇ ਤਰੀਕੇ। ਜਿਹੜੇ ਲੋਕਾਂ ਨੂੰ, ਜਿਹੜੇ ਨੁਮਾਇੰਦਿਆਂ ਨੂੰ ਤੁਸੀਂ ਵੋਟਾਂ ਦੇ ਕੇ ਚੁਣਿਆ, ਉਹਨਾਂ ਦੇ ਵਿੱਚੋਂ ਕਿਸੇ ਨੇ ਆਵਾਜ਼ ਨਹੀਂ ਬੁਲੰਦ ਕੀਤੀ ਅੱਜ ਤੁਹਾਡੀ? ਤੱਕ ਕੋਈ ਨਹੀਂ ਆਇਆ, ਅਜੇ ਤੱਕ ਕੋਈ ਨਹੀਂ ਆਇਆ। ਵੇਖੋ ਨਾ ਮੌਜੂਦਾ ਸਰਕਾਰ ਦਾ ਕੋਈ ਆਇਆ, ਨਾ ਮੰਨ ਲਓ ਜਿਹੜੀ ਸਰਕਾਰ ਚੱਲ ਚੁੱਕੀ ਉਹਦਾ ਹੀ ਕੋਈ ਸਵੇਰ ਦਾ ਆਇਆ ਹੋਵੇ, ਕੋਈ ਜੀ ਨਹੀਂ ਆਇਆ ਸਾਡੇ ਕੋਲ। ਪ੍ਰਸ਼ਾਸਨ ਦਾ ਵੀ ਨਹੀਂ ਕੋਈ ਨੁਮਾਇੰਦਾ ਪੁੱਜਾ? ਨਹੀਂ, ਕੋਈ ਨਹੀਂ ਪੁੱਜਾ, ਕੋਈ ਨਹੀਂ ਪੁੱਜਾ। ਸਾਨੂੰ 10 ਦਿਨ ਹੋ ਗਏ ਇਸ ਤਰ੍ਹਾਂ ਹੀ, ਕਿਸੇ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੇ ਆ ਕੇ ਨਹੀਂ ਪੁੱਛਿਆ ਕਿ ਤੁਹਾਨੂੰ ਕੀ ਜ਼ਰੂਰਤ ਆ। ਅਸੀਂ ਸਾਰਾ ਕੁਝ ਹੈਗਾ, ਬਲਾਕਾਂ ਦੇ ਵਿੱਚ JCBਆਂ ਹੈਗੀਆਂ ਵਾ, ਸਰਕਾਰੀ ਪੈਸਾ ਵਾਧੂ ਪਿਆ ਵਾ, ਪਰ ਕਿਸੇ ਨੇ ਆਣ ਕੇ ਸਾਡੀ ਸਾਰ ਨਹੀਂ ਲਈ। ਸਿਰਫ ਸਾਡੇ ਪਿੰਡ ਦੇ ਸਰਦਾਰ ਜਗਰੂਪ ਸਿੰਘ ਸਰਪੰਚ ਨੇ ਸਾਡੀ ਮਦਦ ਕੀਤੀ ਆ। ਅੱਗੇ ਵੀ ਉਹਨੇ ਤੋੜੇ ਸਾਡੇ ਨੂੰ ਦਿੱਤੇ ਆ, ਪਿਛਲੀ 2023 ਚ ਵੀ ਉਹਨੇ ਬਹੁਤ ਸਾਥ ਦਿੱਤਾ ਤੇ ਇਸ ਵਾਰੀ ਬਹੁਤ ਸਾਥ ਦੇ ਦਿੰਦੇ ਆ। ਤੇ ਉਹਨੂੰ ਵੀ ਸਰਕਾਰ ਵੱਲੋਂ ਕੁਛ ਵੀ ਉਹ ਆਪਦੇ ਘਰੋਂ ਹੀ ਲਾਉਂਦੇ ਆ ਵਾ। ਸਰਕਾਰ ਵੱਲੋਂ ਕੋਈ ਨਾ, ਤੇ ਸਾਡੇ MP ਜਿੱਤੇ ਆ, MP ਵੀ ਕੋਈ ਨਹੀਂ ਬੋੜਿਆ। 400-500 ਵੋਟ ਵੱਧ ਪਈ ਆ ਸਾਡੇ ਪਿੰਡੋਂ MP ਨੂੰ। ਜਦੋਂ ਮਾੜਾ ਜਿਹਾ ਰੌਲਾ ਪੈ ਜਾਂਦਾ ਫਿਰ ਤੇ ਵੱਡੇ ਜਿਹੜੇ ਮੀਡੀਆ ਦੀਆਂ ਚਰਚਾਵਾਂ ਬਣਦੇ ਹੋਏ ਵੱਡੇ ਲੀਡਰ ਆਉਂਦੇ ਆ ਆਪਣੇ ਸਿਰਾਂ ਤੇ, ਉਹ ਟੋਕਰੀਆਂ ਚੁੱਕ ਕੇ ਕਹਿੰਦੇ ਕਿ ਅਸੀਂ ਲੋਕਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾ ਰਹੇ ਹਾਂ। ਫਿਰ ਇਸ ਵੇਲੇ ਅਜੇ ਤੱਕ ਤੁਹਾਡੇ ਪਿੰਡ ਤੱਕ ਕੋਈ ਜਿਹੜਾ ਸਰਕਾਰ ਦਾ ਨੁਮਾਇੰਦਾ, ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚ ਕਿਉਂ ਨਹੀਂ ਸਕਿਆ? ਉਹ ਸਭ ਸਿਆਸਤਾਂ ਕਰਨ ਆਉਂਦੇ ਨਾ ਬਾਅਦ 'ਚ। ਹੁਣ ਜੇ ਪਹਿਲਾਂ ਆਉਂਦੇ ਤਾਂ ਸਾਡਾ ਬਚਾਅ ਹੋ ਜਾਂਦਾ, ਨਾਲ ਲੱਗਦੇ ਸਾਨੂੰ ਮਦਦ ਦਿੰਦੇ, ਬਚਾਅ ਹੋ ਜਾਂਦਾ। ਹੁਣ ਬਾਅਦ 'ਚ ਉਹਨਾਂ ਸਿਆਸਤਾਂ ਕਰਨ ਆਉਣਾ ਵਾ ਕਿ ਆਪਣੀਆਂ ਵੋਟਾਂ ਕੱਢਣ ਆਉਣਾ, ਅਸੀਂ ਵੀ ਫਿਰ ਮਗਰੇ ਵੋਟਾਂ ਉਹਨਾਂ ਨੂੰ ਪਾ ਦੇਣੀਆਂ ਵਾ। ਇੱਥੇ ਹਾਲੇ ਤੱਕ ਕੋਈ ਨਹੀਂ ਸਾਡੇ ਕੋਲ ਪਹੁੰਚਿਆ, ਨਾ ਕੋਈ ਮੌਜੂਦਾ MLA, ਨਾ ਕੋਈ ex MLA। ਇਹ ਬਾਅਦ 'ਚ 5-7 ਦਿਨਾਂ ਨੂੰ ਬਾਅਦ 'ਚ ਉਹਨਾਂ ਨੇ ਆਉਣਾ ਵਾ, ਆਪਣੀਆਂ ਗੱਡੀਆਂ 'ਚ ਉਤਰਨਾ ਵਾ, ਅਸੀਂ ਮਗਰ ਭੱਜੇ ਫਿਰਨਾ ਤੇ ਉਹਨਾਂ ਆਪਦੇ ਸਿਆਸਤ ਖੇਡ ਕੇ ਗਾਂ ਜਾਣੀ। ਇਹਨਾਂ 'ਚੋਂ ਕੋਈ ਜਿਹੜੇ ਪੀੜਤ ਲੋਕ ਨੇ, ਇਹਨਾਂ 'ਚੋਂ ਕੋਈ ਕਿਸੇ ਲੀਡਰ ਨੂੰ ਸਵਾਲ ਕਰਨ ਵਾਲਾ ਵੀ ਹੈਗਾ ਸਾਰੇ, ਜਾਂ ਪਾਰਟੀਆਂ ਦੇ ਵੱਖ-ਵੱਖ ਝੰਡੇ ਚੁੱਕਣ ਵਾਲੇ? ਸਾਰੇ ਕਰਨ ਡਿਆ, ਇਹ ਤੇ ਰੋਂਦਾ ਸਵੇਰ ਦੇ ਹੀ ਕਿ ਬਾਨੂੰ ਅੱਜ 10 ਦਿਨ ਹੋ ਗਏ ਵਿਚਾਰਿਆਂ ਨੂੰ ਖਬੰਦਿਆਂ ਨੂੰ। ਇਸ ਬੰਦੇ ਨੇ ਵੀ ਪੈਲੀ ਠੇਕੇ ਤੇ ਆ, ਇਹਦੀ ਵੀ ਠੇਕੇ ਤੇ ਆ, ਇਹਦੀ ਵੀ ਠੇਕੇ ਤੇ ਆ। ਇਹਨਾਂ ਕੋਲ ਗਾੜੀ ਹੋਰ ਸਾਧਨ ਵੀ ਕੋਈ ਨਹੀਂ ਹੈਗਾ, ਕਣਕ ਬੀਜਣ ਦੀ ਵੀ ਆਸ ਨਹੀਂ ਹੈਗੀ ਇੱਥੇ, ਕਿਉਂਕਿ ਇਹ ਪਾਣੀ ਨਿਕਲਣਾ ਹੀ ਨਹੀਂ ਕਿਸੇ ਤਰੀਕੇ ਨਾਲ। ਹਾਂਜੀ, ਇਹਨੂੰ ਨਿਵਾਣ ਆ ਤੇ ਪਾਣੀ ਨਿਕਲਣਾ ਹੀ ਨਹੀਂ ਆ। ਕਿੰਨਾ ਚਿਰ ਰਹੂ ਇਦਾਂ ਹੀ ਇਹ ਤੇ ਵੇਖੋ ਹੁਣ, ਇਹ ਤੇ ਨਵੰਬਰ-ਦਸੰਬਰ ਤੱਕ ਇਦਾਂ ਹੀ ਚੱਲਣਾ ਵਾ। ਹਾਂਜੀ ਬਾਈ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਵਰਿੰਦਰ ਸਿੰਘ ਹੈ ਜੀ। ਤੁਸੀਂ ਖੇਤੀ ਕਰਦੇ ਹੋ? ਹਾਂਜੀ। ਖੇਤੀ ਤੋਂ ਬਿਨਾਂ ਹੋਰ ਵੀ ਕੋਈ ਗੁਜ਼ਾਰਾ ਹੈਗਾ ਤੁਹਾਡਾ? ਨਹੀਂ, ਮੇਰਾ ਖੇਤੀ ਦਾ ਹੀ ਸਾਧਨ, ਹੋਰ ਕੋਈ ਨਹੀਂ ਗਾਇਆ ਹੋਈ ਆ। ਕਿੰਨੀ ਜ਼ਮੀਨ ਆ ਤੁਹਾਡੀ? ਮੇਰੀ ਇੱਥੇ ਹੈਗੀ ਕੋਈ 8 ਕਿੱਲੇ ਤਕਰੀਬਨ ਹੈਗੀ ਆ। ਹਾਂਜੀ, ਠੇਕੇ ਤੇ 8 ਕਿੱਲੇ ਲਈ ਆ? ਹਾਂਜੀ, ਘਰ ਦੀ ਜ਼ਮੀਨ ਕੋਈ ਨਹੀਂ ਹੈਗੀ ਮੇਰੀ, ਠੇਕੇ ਤੇ ਹੀ ਆ। ਜਿਹੜਾ ਤੁਸੀਂ ਠੇਕਾ ਚੁੱਕ ਕੇ ਤੁਸੀਂ ਇੱਥੇ ਜ਼ਮੀਨ ਲਈ ਸੀ ਠੇਕੇ ਤੇ, ਤਾਂ ਉਹ ਜਿਹੜੇ ਪੈਸੇ ਉਹ ਕਿਤੋਂ ਵਿਆਜੂ ਫੜੇ ਸੀ ਜਾਂ ਉਹ ਤੁਹਾਡੇ ਆਪਣੇ ਸੀ? ਹਾਂਜੀ, ਉਹ ਆੜਤੀਏ ਦੇ ਚੁੱਕ ਕੇ ਲਾਉਣੇ, ਹੋਰ ਕਿੰਨੇ ਤੋਂ ਲਾਣੇ। ਠੇਕਾ ਠੁਕਾ ਆੜਤੀਏ ਤਾਰਦਾ ਸੀਗਾ। ਹਾਂਜੀ, ਤੇ ਹੁਣ ਉਹਦੇ ਕਾਰਨ ਇਹ ਸਾਰੀ ਡੁੱਬ ਗਈ ਆ। ਹੁਣ ਸਾਧਨ ਵੀ ਕੋਈ ਨਹੀਂ ਨਾ ਹੈਗਾ ਜੋ ਕੋ ਕਰ ਲਈਏ। ਖੇਤੀ ਦਾ ਸਾਧਨ ਹੀ ਗੱਲਾਂ ਤੇ ਉਹ ਵੀ ਡੁੱਬ ਗਈ ਸਾਰੀ। ਫਿਰ ਹੁਣ ਕੀ ਕਰ ਸਕਦੇ ਆ? ਮਨ 'ਚ ਚਿੰਤਾ ਹੈਗੀ ਕਿ ਉਹ ਪੈਸੇ ਕਿੱਦਾਂ ਲਾਉਣੇ ਫਿਰ? ਬਹੁਤ ਜ਼ਿਆਦਾ ਚਿੰਤਾ ਆਉਂਦੀ ਹੈ, ਕਿਉਂਕਿ ਕੋਈ ਹੈ ਹੀ ਨਹੀਂ, ਕੋਈ ਸਹੂਲਤ ਹੀ ਇਹੋ ਜਿਹੀ ਨਹੀਂ ਹੈਗੀ ਵੀ ਬੰਨ੍ਹ ਤੇ ਆਣ ਕੇ ਕੋਈ ਵੀ ਨਹੀਂ ਸਵੇਰ ਦਾ ਆਇਆ। ਸਿਰਫ ਉੱਥੋਂ 10 ਬੰਦੇ ਸੀਗੇ, ਸਿਰਫ ਜਿੰਨੇ ਕਿਸਾਨ ਹੀ ਬਸ ਉਹੀ ਆਏ, ਬਾਕੀ ਕੋਈ ਨਹੀਂ ਸਵੇਰ ਦਾ ਆਣ ਕੇ ਪਹੁੰਚਿਆ ਇੱਥੇ। ਹਾਂਜੀ। ਵੋਟਾਂ ਵੇਲੇ ਆ ਜਾਂਦੇ ਵੈਸੇ ਆ ਲੀਡਰ? ਵੋਟਾਂ ਵੇਲੇ ਤੁਹਾਨੂੰ ਪਤਾ ਹੀ ਹੈ, ਫਿਰ ਵੋਟਾਂ ਅਗਲੇ ਲੈਣੀਆਂ ਉਹਨਾਂ ਤੇ ਫਿਰ ਆਉਣਾ ਹੀ ਆਉਣਾ ਵਾ। ਉਹਨਾਂ ਦੇ ਤੇ ਕਹਿ ਕੇ ਜਾਣਾ ਹੀ ਜਾਣਾ, ਫਿਰ ਉਦੋਂ ਤੇ ਨਾਲ ਹੋ ਜਾਂਦੇ, ਉਦੋਂ ਤੇ ਹਰੇਕ ਨਾਲ ਤੁਰ ਪੈਂਦਾ ਵਾ। ਪਰ ਹੁਣ ਨਹੀਂ ਨਾ ਕੋਈ ਤੁਰਨ ਡਿਆ ਵੇਲੇ। ਮਤਲਬ ਜਦੋਂ ਹੜ੍ਹ ਆਇਆ ਉਦੋਂ ਨਹੀਂ ਤੁਹਾਡੇ ਨਾਲ ਕੋਈ ਆ ਕੇ ਖੜਾ, ਤੇ ਜਦੋਂ ਵੋਟਾਂ ਉਦੋਂ ਬਹੁਤ ਸਾਰੇ ਲੀਡਰ ਆ ਜਾਂਦੇ ਪਿੰਡਾਂ 'ਚ? ਹਾਂਜੀ, ਉਦੋਂ ਫਿਰ ਖਲੋਣਾ ਹੁੰਦਾ ਫਿਰ, ਕਿਉਂਕਿ ਹੁਣ ਪਾਣੀ ਦੀ ਜਦੋਂ ਹੁਣ ਬੰਦੇ ਦੀ ਲੋੜ ਆ, ਹੁਣ ਕੋਈ ਆਇਆ ਨਹੀਂਗਾ। ਬਸ ਇਹੋ ਹੀ ਆ ਜਿਹੜੇ ਆ ਕਿਸਾਨ ਨਾਲ ਆ, ਬਸ ਹੋਰ ਤਾਂ ਕੋਈ ਨਹੀਂ ਹੈਗਾ ਸਾਧਨ। ਹਾਂਜੀ, ਬਿਲਕੁਲ। ਇੱਧਰ ਵੀ ਨੇ, ਇਹਨਾਂ ਦੇ ਨਾਲ ਗੱਲਬਾਤ ਕਰਦੇ। ਬਾਈ ਜੀ, ਕੀ ਨਾਮ ਤੁਹਾਡਾ ਤੇ ਤੁਸੀਂ ਵੀ ਖੇਤੀ ਕਰਦੇ ਹੋ? ਹਾਂਜੀ, ਖੇਤੀ ਕਰਦੇ ਜੀ। ਤੁਸੀਂ ਵੀ ਕੋਈ ਜ਼ਮੀਨ ਠੇਕੇ ਤੇ ਲਈ ਜਾਂ ਆਪਣੀ ਮਾਲਕੀ ਵਾਹੁੰਦੇ ਹੋ? ਨਹੀਂ ਜੀ, ਠੇਕੇ ਤੇ ਲਈ ਹੈ ਜੀ। ਕਿੰਨੇ ਕਿੱਲੇ? 4 ਕਿੱਲੇ ਲਈ ਹੈ ਜੀ। ਤਾਂ ਕੀ ਲੱਗਦਾ ਕਿ ਜਿਹੜੀ ਜ਼ਮੀਨ ਤੁਸੀਂ ਠੇਕੇ ਤੇ ਲਈ ਹੋਈ ਆ, ਕਿੰਨਾ ਕੁ ਦਾ ਪੈਸਾ ਤਾਰਿਆ? ਪੈਸਾ ਜੀ ਤੁਸੀਂ 50,000 ਦੇ ਹਿਸਾਬ ਨਾਲ ਲਾ ਲਓ, 2 ਲੱਖ ਰੁਪਈਆ ਤਾਰਿਆ ਜੀ। ਤੇ ਤੁਹਾਨੂੰ ਪਤਾ ਆੜਤੀਏ ਤੋਂ ਫੜ ਕੇ ਲਾਏ ਆ, ਉਹਨੂੰ ਤੇ ਵਿਆਜ ਪੈ ਜਾਊਗਾ। ਉਹਨੂੰ ਤੇ ਵਿਆਜ 2 ਰੁਪਈਆ ਤੇ ਤੁਹਾਨੂੰ ਪਤਾ ਲਾਉਂਦਾ ਹੀ ਆ ਆੜਤੀਆ। ਹਾਂਜੀ, ਲਾਓ ਤੁਸੀਂ 2। ਇਹੋ ਹੀ ਸਾਡਾ ਸਾਧਨ ਹੈ, ਇਹੋ ਜ਼ਮੀਨ ਆ 4 ਕਿੱਲੇ, ਤੇ ਤੁਹਾਨੂੰ ਪਤਾ ਹੀ ਆ ਹੋਰ ਸਾਡਾ ਕਿੱਥੋਂ ਗੁਜ਼ਾਰਾ ਹੋਣਾ। ਸਿਰ ਤੇ ਕਰਜ਼ਾ ਚੜ ਗਿਆ, ਤਾਂ ਕੀ ਬੱਚਿਆਂ ਦਾ ਭਵਿੱਖ ਕਿੱਦਾਂ ਦੇਖਦੇ ਹੋ ਕਿ ਤੁਸੀਂ ਆਏ ਵਾਰ ਹੜ੍ਹ ਦੀ ਮਾਰ ਦੇ ਹੇਠ ਆ ਜਾਂਦੇ ਹੋ? ਇਹ ਜੀ ਹੁਣ ਕੀ ਕਹਿ ਸਕਦੇ ਆ, ਤੁਸੀਂ ਆਪ ਵੇਖ ਲਓ ਵੀ ਹੁਣ ਜਿਹੜਾ 2 ਲੱਖ ਰੁਪਈਆ ਵਾ ਕਿੱਦਾਂ ਲਾਉਣਾ ਹੈ। ਹੁਣ ਸਾਰਿਆਂ ਨੇ ਜ਼ਮੀਨ ਲਈ ਠੇਕੇ ਤੇ, ਸਾਰਿਆਂ ਨੇ ਵਿਆਜੀ ਚੁੱਕ ਕੇ ਤੇ ਤਾਂ ਹੀ ਲਈ ਜ਼ਮੀਨ।
ਹੁਣ ਕੋਈ ਗਾੜੀ ਦੀਂਦਾ ਹੀ ਕੁਛ ਨਹੀਂ, ਕੀ ਕਰੀਏ ਤੁਸੀਂ ਦੱਸੋ। ਕੋਈ ਬਦਲ ਨਹੀਂ ਹੈਗਾ। ਨਹੀਂ ਨਹੀਂ, ਕੋਈ ਪਾਣੀ ਨਿਕਲਦੀ ਵੀ ਨਹੀਂ ਆਸ ਸਾਡੀ ਵੀ ਕਿੱਧਰ ਨੂੰ ਕੱਢਾਂਗੇ। ਚਾਰੇ ਆਲੇ ਦੁਆਲੇ ਸਾਰੇ ਬੰਨ ਵੱਜੇ, ਵੇਖ ਲਓ ਤੁਸੀਂ ਕੈਮਰਾ ਘੁਮਾ ਕੇ, ਕਿਸੇ ਬੰਨੇ ਨਹੀਂ ਸਾਧਨ ਵੀ ਜਾਂ ਇੱਧਰ ਨੂੰ ਨਿਕਲ ਜੇ ਕਣਕ ਬੀਜ ਲਈਏ ਜਾਂ ਉਹਨੂੰ ਨਿਕਲ ਜੇ। ਹਾਂਜੀ। ਤਾਂ ਹੁਣ ਕੀ ਹੱਲ ਕੀ ਦੇਖਦੇ ਹੋ ਕਿ ਅਸਲ ਦੇ ਵਿੱਚ ਜਿਹੜੀ ਤੁਹਾਡੀ ਇਲਾਕੇ ਦੀ, ਜਾਂ ਤੁਸੀਂ ਆਪਸ ਵਿੱਚ ਚਿੰਤਨ ਕਰਦੇ ਹੋਵੋਗੇ ਕਿ ਹੱਲ ਕੀ ਹੋ ਸਕਦਾ ਇਸ ਮਸਲੇ ਦਾ? ਹੱਲ ਤੇ ਹੁਣ ਪਾਣੀ ਦਾ ਹੀ ਆ, ਕਿਸੇ ਬੰਨੇ ਨਿਕਲ ਜਾਏ ਜਾਂ ਦਰ ਚੁੱਕੇ ਜਾਣ, ਇਹ ਪਾਣੀ ਨਿਕਲ ਜਾਏ। ਝੋਨੇ ਦਾ ਤੇ ਸਾਨੂੰ ਲੱਗਦਾ ਮੁਸ਼ਕਲ ਹੀ ਆ। ਸਾਨੂੰ ਇਹੋ ਆਸ ਹੋ ਜੇ ਵੀ ਕਣਕ ਸਾਡੀ ਬੀਜੀ ਜਾਵੇ, ਸਰਕਾਰ ਜਾਂ ਕੋਈ ਇੱਥੇ ਸਰਕਾਰ ਦਾ ਕੋਈ ਨੁਮਾਇੰਦਾ ਆਵੇ, ਕੋਈ ਸਾਨੂੰ ਹੋਰ ਨਹੀਂ ਦੇ ਕੋਈ ਸਹੂਲਤ ਹੀ ਦੇ ਦੇ, ਫਿਰ ਕੋਈ ਖਰਾਬਾ ਖਰੂਬਾ ਦੇ ਦੇ, ਇਹੋ ਹੀ ਹੋ ਸਕਦਾ ਵੀ ਜਿਹੜੇ ਕਿਸਾਨ ਆ ਉਹ ਮੁਆਵਜ਼ਾ ਵੀ ਦਿੱਤਾ ਜਾਵੇ। ਕੋਈ ਕਿੱਲੇ ਦਾ ਮੰਨ ਲਓ ਵੀ 15,000 ਰੁਪਈਆ ਕਿੱਲੇ ਦਾ ਤੇ ਦਿੱਤਾ ਜਾਵੇ। ਬਾਬਾ ਜੀ ਪਹਿਲਾਂ ਵਾਲੇ ਮੁਆਵਜ਼ੇ ਮਿਲ ਗਏ ਤੁਹਾਨੂੰ? ਨਹੀਂ ਮਿਲਿਆ, ਨਹੀਂ 2023 ਵਾਲਾ ਵੀ ਨਹੀਂ ਮਿਲਿਆ। 2023 ਚ ਵੀ ਫਸਲ ਖਰਾਬ ਹੋਈ, ਉਦੋਂ ਵੀ ਫਸਲ ਖਰਾਬ ਹੋਈ, ਕੋਈ ਮੁਆਵਜ਼ਾ ਨਹੀਂ ਕਿਸੇ ਸਰਕਾਰ ਨੇ ਦਿੱਤਾ। ਤੇ ਸੀਐਮ ਸਾਹਿਬ ਤੇ ਕਹਿੰਦੇ ਸੀ ਅਸੀਂ ਤੇ ਬੱਕਰੀ ਤੋਂ ਲੈ ਕੇ ਕੁਕੜੀ ਤੱਕ ਦਾ ਮੁਆਵਜ਼ਾ ਦੇਵਾਂਗੇ। ਨਹੀਂ, ਉਧਰ ਦੇਤਾ ਜੀ, ਦੂਜੇ ਬੰਨੇ ਦੇਤਾ, ਮੱਝਾਂ ਦੇ ਵੀ ਦੇਤੇ ਆ, ਸਾਨੂੰ ਕੋਈ ਨਹੀਂ ਮਿਲਿਆ। ਸਾਨੂੰ 2023 ਦੇ ਵਿੱਚ ਕੋਈ ਮੁਆਵਜ਼ਾ ਨਹੀਂ ਮਿਲਿਆ। ਉਦੋਂ ਵੀ ਫਸਲ ਇਸ ਤਰ੍ਹਾਂ ਹੀ ਖਰਾਬ ਹੋਈ ਸਾਰੀ, ਇਹਦੇ ਨਾਲੋਂ ਦੁੱਗਣੀ ਖਰਾਬ ਹੋਈ ਉਦੋਂ ਵੀ। ਤੁਸੀਂ ਪਿੰਡ ਦੇ ਨੁਮਾਇੰਦੇ ਹੋ, ਤੁਸੀਂ ਮੈਂਬਰ ਹੋ, ਤਾਂ ਹਲਕੇ ਦੇ ਐਮਐਲਏ ਨੂੰ ਸਵਾਲ ਨਹੀਂ ਕੀਤਾ ਕਦੇ ਕਿ ਸਾਡੀ ਕੋਈ ਮਦਦ ਕਰੋ, ਸਾਡੀ ਕੋਈ ਜਿਹੜੀ ਆਰਥਿਕ ਤੌਰ ਤੇ ਚੁਣੌਤੀ ਉਹਦਾ ਕੋਈ ਹੱਲ ਕਰੋ? ਨਹੀਂ, ਉਹਨਾਂ ਨੇ ਕੀਤੀ ਗੱਲ ਸਰਪੰਚ ਸਾਹਿਬ ਨੇ ਵੀ, ਕਿ ਉਹ ਕਹਿੰਦੇ ਕੋਈ ਗੱਲ ਨਹੀਂ ਕਰਦੇ ਆ, ਪਰ ਹਾਲੇ ਤੱਕ ਕੋਈ ਵੀ ਨਹੀਂ ਪਹੁੰਚਿਆ ਇੱਥੇ ਜੀ। ਹਾਂਜੀ, ਬਾਹਰ ਹਾਲੇ ਅੱਜ 10 ਦਿਨ ਹੋ ਗਏ ਇਸ ਤਰ੍ਹਾਂ ਹੀ ਕਹਿਣ, ਪਰ ਪਿਛਲੀ ਵਾਰੀ ਵੀ ਆਏ ਸੀ, ਬਾਅਦ ਚ ਆਏ ਸੀ ਕਿ ਜਦੋਂ ਸਾਰੇ ਐਮਐਲਏ ਬਾਅਦ ਚ ਐਕਸ ਐਮਐਲਏ ਮੌਜੂਦਾ ਐਮਐਲਏ ਵੀ ਆਏ, ਬਾਅਦ ਚ ਆਏ ਤੇ ਉਹਨੇ ਚਿਰ ਨੂੰ ਤੇ ਚਲੋ ਸਾਡਾ ਉਹਨੇ ਚਿਰ ਨੂੰ ਫਸਲਾਂ ਹੀ ਖਰਾਬ ਹੋ ਗਈਆਂ ਸੀ। ਆਪੇ ਹੀ ਪਿਛਲੀ ਵਾਰ ਬੰਨਿਆ, ਸਾਰਾ ਕੁਝ ਕੀਤਾ ਆਪੇ ਹੀ। ਹਾਂਜੀ, ਹੋਰ ਕੋਈ ਸਰਕਾਰ ਵੱਲੋਂ ਕਿਸੇ ਵੱਲੋਂ ਮਦਦ ਨਹੀਂ ਹੋਈ, ਨਾ ਮੁਆਵਜ਼ਾ ਹੀ ਮਿਲਿਆ ਸਾਨੂੰ ਹਾਲੇ ਤੱਕ ਕਦੀ। ਹਾਂਜੀ, ਬਿਲਕੁਲ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਤਰਨਤਾਰਨ ਦੇ ਚੰਬੇ ਦੀਆਂ ਤਾਂ ਧੁੰਨ ਪਿੰਡ ਦੀਆਂ, ਧੁੰਨ ਢਾਏ ਵਾਲਾ, ਬਹੁਤ ਸਾਰੇ ਪਿੰਡ ਨੇ ਜਿਹੜੇ ਹੜ੍ਹ ਦੀ ਚਪੇਟ ਦੇ ਵਿੱਚ ਆ ਚੁੱਕੇ ਨੇ। ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਗੋਦੀ ਮੀਡੀਆ ਤਸਵੀਰਾਂ ਤੁਹਾਡੇ ਤੱਕ ਨਹੀਂ ਲੈ ਕੇ ਜਾਊਗਾ, ਪਰ ਇਹ ਪੰਜਾਬ ਦੇ ਲੋਕਾਂ ਦੀ ਵੱਡੀ ਤਰਾਸਦੀ ਹੈ ਕਿ ਜਦੋਂ ਵੀ ਕਿਤੇ ਦੂਜੇ ਹੋਰ ਸੂਬੇ ਦੇ ਵਿੱਚ ਬਾਰਿਸ਼ ਪੈਂਦੀ ਹੈ ਤਾਂ ਉਸ ਵਕਤ ਜਿਹੜੀ ਹੜ੍ਹਾਂ ਦੀ ਚੁਣੌਤੀ ਦਾ ਸਾਹਮਣਾ ਉਹ ਪੰਜਾਬ ਦੇ ਲੋਕਾਂ ਨੂੰ ਕਰਨਾ ਪੈਂਦਾ ਹੈ। ਅੱਜ ਵੀ ਇਹ ਤਰਨਤਾਰਨ ਦੇ ਜਿਹੜੇ ਲੋਕ ਹੈ, ਇਹ ਹੜ੍ਹ ਦੀ ਚਪੇਟ ਦੇ ਵਿੱਚ ਆ ਗਈਆਂ, ਆਪਣੀਆਂ ਜ਼ਮੀਨਾਂ ਨੂੰ ਦੇਖ ਤਾਂ ਰਹੇ ਨੇ ਪਰ ਬੇਵੱਸ ਨੇ। ਨਾ ਸਰਕਾਰ ਦਾ ਅਜੇ ਤੱਕ ਕੋਈ ਨੁਮਾਇੰਦਾ ਬੋੜਿਆ, ਨਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਅਜੇ ਤੱਕ ਆਇਆ ਏ। ਤਾਂ ਦੇਖਣਾ ਹੋਵੇਗਾ ਕਿ ਇਹਨਾਂ ਲੋਕਾਂ ਦੀ ਜਿਹੜੀ ਇਸ ਵੱਡੀ ਚੁਣੌਤੀ ਦਾ ਹੱਲ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ। ਅੱਗੇ ਵੀ ਗਰਾਊਂਡ ਦੀ ਜਿਹੜੀ ਪੂਰੀ ਜਾਣਕਾਰੀ ਹੈ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।